ਨਾ ਜ਼ਮੀਨ ਫਟੀ ਤੇ ਨਾ ਸਮਾਨ ਡਿੱਗਿਆ। ਵਾਕਿਆ ਜਨਾਬ ਥਾਣਾ ਖੋੜਿਆਂ ਦੇ ਇਲਾਕੇ ਚੱਕ ਨੰਬਰ 210 ਰੇਬੇ ਦੇ ਵਿੱਚ ਪੇਸ਼ ਆਇਆ। ਬੰਦੇ ਨੇ ਜਨਾਬ ਆਪਣੀ ਬੁੱਢੀ ਮਾਰ ਦਿੱਤੀ ਸਿਰਫ ਇਸ ਗੱਲ ਤੋਂ ਕਿ ਤੀਸਰੀ ਧੀ ਕਿਉਂ ਜੰਮਣ ਲੱਗੇ ਹੋ। ਕਿਆ ਐਸੇ ਦਰਿੰਦੇ ਵੀ ਇਸ ਦੁਨੀਆ ਤੇ ਮੌਜੂਦ ਆ? ਕਿਸੇ ਨੇ ਇਹ ਨਹੀਂ ਦੱਸਿਆ ਕਿ ਧੀਆਂ ਰਹਿਮਤ ਹੁੰਦੀਆਂ। ਦੁਬਾਰਾ ਜ਼ਮਾਨਾ ਜਾਹਲੀਅਤ ਦੇ ਵਿੱਚ ਚਲੇ ਗਏ ਆ, ਜਦੋਂ ਧੀਆਂ ਨੂੰ ਜ਼ਿੰਦਾ ਦਰਗੋਰ ਕਰ ਦਿੱਤਾ ਜਾਂਦਾ ਸੀਗਾ, ਜਦੋਂ ਧੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ। ਜਨਾਬ 5 ਸਾਲ ਪਹਿਲੇ ਸ਼ਾਦੀ ਹੋਈ, ਉਹਨੇ ਜਨਾਬ ਆਪਣਾ ਅਲਟਰਾਸਾਊਂਡ ਕਰਵਾਇਆ ਤੇ ਅਲਟਰਾਸਾਊਂਡ ਵਾਲੀ ਬੀਬੀ ਨੇ ਦੱਸਿਆ ਕਿ ਜਨਾਬ ਤੈਨੂੰ ਫੇਰ ਧੀ ਪੈਦਾ ਹੋਣੀ ਆ। ਬੇਰੋਜ਼ਗਾਰ ਸੀਗਾ, ਘਰ ਦਾ ਉੱਲੂ ਦਾ ਪੱਠਾ ਕੱਖ ਨਹੀਂ ਸੀਗਾ, ਵਿਹਲਾ ਘਰ ਬੈਠਾ ਰਹਿੰਦਾ ਸੀਗਾ, ਸਾਰਾ ਦਿਨ ਲੋਕਾਂ ਦੇ ਕੱਪੜੇ ਸੀਂਦੀ ਸੀਗੀ, ਆਪਣੀਆਂ ਦੋਵਾਂ ਬੱਚੀਆਂ ਦੇ ਪੇਟ ਪਾਲਦੀ ਸੀਗੀ, ਨਾਲ ਇਸ ਦਰਿੰਦੇ ਦਾ ਪੇਟ ਵੀ ਪਾਲਦੀ ਸੀ, ਨਾਲ ਹੋ ਸਕਦਾ ਇਹਨਾਂ ਦੇ ਕਿਸੇ ਘਰ ਵਾਲੇ ਦਾ ਪੇਟ ਵੀ ਪਾਲਦੀ ਹੋਵੇ। ਨਾ ਇਸ ਬੰਦੇ ਨੂੰ ਸ਼ਰਮ ਆਈ, ਨਾ ਹਯਾ ਆਈ, ਨਾ ਹੀ ਗੈਰਤ ਆਈ। ਉਸ ਟਾਈਮ ਇਹਦੀ ਗੈਰਤ ਕਿੱਥੇ ਸੀ ਜਦੋਂ ਆਪਣੀ ਬੁੱਢੀ ਕੋ ਕੰਮ ਕਰਵਾਉਂਦਾ ਸੀ। ਜਨਾਬ ਉਹ ਵੀ ਕਿਸੇ ਦੀ ਧੀ ਸੀ, ਉਹ ਵੀ ਕਿਸੇ ਦੀ ਭੈਣ ਸੀ। ਦਰਿੰਦਿਆਂ ਦੇ ਨਾਲ ਕੁੜੀਆਂ ਵਿਆਹ ਦਿੰਦੇ ਹੋ ਨਾ, ਤੇ ਫਿਰ ਉਹਨਾਂ ਦੀਆਂ ਗੱਲਾਂ ਵੀ ਸੁਣ ਲਿਆ ਕਰੋ। ਅਗਰ ਇਹ ਇੱਕ ਦਿਨ ਪਹਿਲੇ ਜਾ ਕੇ ਇਹ ਸਾਰਾ ਮਾਮਲਾ ਟੇਕ ਅਪ ਕਰ ਲੈਂਦੇ, ਸ਼ਾਇਦ 2 ਜਾਨਾਂ ਜਿਹੜੀਆਂ ਨਾ ਉਹ ਇਸ ਦੁਨੀਆ ਤੋਂ ਜਾਨ ਤੋਂ ਬਚ ਜਾਂਦੀਆਂ। ਨਾ ਜ਼ਮੀਨ ਫਟੀ ਤੇ ਨਾ ਸਮਾਨ ਡਿੱਗਿਆ। ਬੰਦੇ ਨੇ ਜਨਾਬ ਆਪਣੀ ਬੁੱਢੀ ਮਾਰ ਦਿੱਤੀ ਸਿਰਫ ਇਸ ਗੱਲ ਤੋਂ ਕਿ ਧੀਆਂ ਕਿਉਂ ਜੰਮੀਆਂ। ਵਾਕਿਆ ਜਨਾਬ ਥਾਣਾ ਖੋੜਿਆਂ ਦੇ ਇਲਾਕੇ ਚੱਕ ਨੰਬਰ 210 ਰੇਬੇ ਦੇ ਵਿੱਚ ਪੇਸ਼ ਆਇਆ, ਜਿੱਥੇ ਜਨਾਬ ਸਿਰਫ ਇੰਨੀ ਗੱਲ ਤੋਂ ਬੁੱਢੀ ਮਾਰ ਦਿੱਤੀ ਗਈ ਕਿ ਤੀਸਰੀ ਧੀ ਕਿਉਂ ਜੰਮਣ ਲੱਗੇ ਹੋ। ਪਹਿਲੇ ਜਨਾਬ ਉਹਦੀਆਂ 2 ਧੀਆਂ ਸੀਗੀਆਂ, ਅਲਟਰਾਸਾਊਂਡ ਕਰਾਇਆ ਤੇ ਉਹਦੇ ਵਿੱਚ ਫਿਰ ਡਾਕਟਰਾਂ ਨੇ ਦੱਸ ਦਿੱਤਾ ਕਿ ਤੈਨੂੰ ਧੀ ਪੈਦਾ ਹੋਣੀ ਆ। ਤੇ ਅਸੀਂ ਦੁਬਾਰਾ ਜ਼ਮਾਨਾ ਜਾਹਲੀਅਤ ਦੇ ਵਿੱਚ ਚਲੇ ਗਏ ਆ, ਜਦੋਂ ਧੀਆਂ ਨੂੰ ਜ਼ਿੰਦਾ ਦਰਗੋਰ ਕਰ ਦਿੱਤਾ ਜਾਂਦਾ ਸੀਗਾ, ਜਦੋਂ ਧੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ। ਉਸੇ ਦੌਰ ਦੇ ਵਿੱਚ ਅਸੀਂ ਵਾਪਸ ਚਲੇ ਗਏ ਆ। ਕਿਆ ਐਸੇ ਦਰਿੰਦੇ ਵੀ ਇਸ ਦੁਨੀਆ ਤੇ ਮੌਜੂਦ ਆ ਜਿਨ੍ਹਾਂ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਧੀਆਂ ਰਹਿਮਤ ਹੁੰਦੀਆਂ। ਸਾਡੇ ਨਬੀ ਨੇ ਫਰਮਾਇਆ ਕਿ ਧੀਆਂ ਰਹਿਮਤ ਹੁੰਦੀਆਂ। ਹਜ਼ਰਤ ਫਾਤਮਾ ਜਦੋਂ ਨਬੀ ਦੇ ਕੋਲ ਆਉਂਦੀ ਹੁੰਦੀ ਸੀ ਤੇ ਸਾਡਾ ਨਬੀ ਉੱਠ ਕੇ ਖੜਾ ਹੋ ਜਾਂਦਾ ਸੀ ਕਿ ਮੇਰੀ ਧੀ ਆ ਗਈ ਹੈ। ਲੇਕਿਨ ਅਸੀਂ ਸ਼ਾਇਦ ਉਹ ਤੋਂ ਵੀ ਪੁਰਾਣੇ ਜ਼ਮਾਨਾ ਜਾਹਲੀਅਤ ਦੇ ਵਿੱਚ ਚਲੇ ਗਏ ਹਾਂ ਕਿ ਜਦੋਂ ਧੀਆਂ ਨੂੰ ਪਸੰਦ ਹੀ ਨਹੀਂ ਕੀਤਾ ਜਾਂਦਾ ਸੀਗਾ, ਸਿਰਫ ਮੁੰਡਿਆਂ ਨੂੰ ਪਸੰਦ ਕੀਤਾ ਜਾਂਦਾ ਸੀਗਾ। ਪਹਿਲੇ ਜ਼ਰਾ ਵਾਕਿਆ ਸੁਣ ਲਈਏ, ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਨਾ ਅੱਗੇ ਮੈਂ ਇਹਦੀ ਡਿਟੇਲ ਸਾਰੀ ਦੱਸਾਂਗਾ। ਜਨਾਬ 5 ਸਾਲ ਪਹਿਲੇ ਸ਼ਾਦੀ ਹੋਈ ਤੇ 2 ਬੇਟੀਆਂ ਪੈਦਾ ਹੋਈਆਂ। ਇੱਕ 2 ਸਾਲ ਦੀ ਬੇਟੀ ਸੀਗੀ, ਇੱਕ ਬੇਟੀ ਸੀਗੀ ਜਨਾਬ 10 ਮਹੀਨੇ ਦੀ। ਤੇ ਖਾਤੂਨ ਜਿਹੜੀ ਆ ਉਹ ਦੁਬਾਰਾ ਹਾਮਲਾ ਸੀਗੀ। ਉਹਨੇ ਜਨਾਬ ਆਪਣਾ ਅਲਟਰਾਸਾਊਂਡ ਕਰਵਾਇਆ ਤੇ ਅਲਟਰਾਸਾਊਂਡ ਵਾਲੀ ਬੀਬੀ ਨੇ ਦੱਸਿਆ ਕਿ ਜਨਾਬ ਤੈਨੂੰ ਫਿਰ ਧੀ ਪੈਦਾ ਹੋਣੀ ਆ। ਉਹਨੇ ਜਾ ਕੇ ਘਰ ਆਪਣੇ ਬੰਦੇ ਨੂੰ ਦੱਸਿਆ ਤੇ ਬੰਦੇ ਹੋਰਾਂ ਜਨਾਬ ਡਾਂਗ ਚੱਕ ਲਈ ਤੇ ਡਾਂਗਾਂ ਦੇ ਨਾਲ ਬੁੱਢੀ ਨੂੰ ਆਪਣੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹਨੇ ਆਪਣੇ ਪਿਛਲੇ ਪੇਕਿਆਂ ਨੂੰ ਦੱਸਿਆ, ਪੇਕਿਆਂ ਦਾ ਫੋਨ ਆਇਆ, ਉਹਨਾਂ ਨੇ ਕਿਹਾ ਜੀ ਅਸੀਂ ਮਰਨ ਤੋਂ ਬਾਅਦ ਆਉਂਦੇ ਹਾਂ, ਆ ਕੇ ਇਸ ਉੱਲੂ ਦੇ ਪੱਠੇ ਨੂੰ ਸਮਝਾਉਂਦੇ ਹਾਂ ਕਿ ਇਨਸਾਨ ਦਾ ਬੱਚਾ ਬਣ, ਜਾਨਵਰ ਦਾ ਬੱਚਾ ਨਾ ਬਣ। ਲੇਕਿਨ ਉਹ ਜਿੰਨੀ ਦੇਰ ਤੱਕ ਆ ਕੇ ਉਹਨਾਂ ਨੂੰ ਸਮਝਾਉਣਾ ਸੀਗਾ, ਉਸ ਬੰਦੇ ਨੇ, ਉਸ ਦਰਿੰਦੇ ਨੇ ਜਨਾਬ ਮਾਰ ਮਾਰ ਕੇ ਆਪਣੀ ਬੁੱਢੀ ਜਿਹੜੀ ਹੈ ਨਾ 28 ਸਾਲਾ ਉਹਨੂੰ ਮਾਰ ਹੀ ਦਿੱਤਾ। ਹੁਣ ਜਨਾਬ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਵਾ। ਮੁਕੱਦਮਾ ਦਰਜ ਕਰਕੇ ਮੁਲਜ਼ਮ ਵੀ ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੇਕਿਨ ਮੈਂ ਇੱਥੇ ਪੁਲਿਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕੁਛ ਤਾਂ ਐਸਾ ਅਸੀਂ ਕਰ ਜਾਈਏ ਕਿ ਅਦਾਲਤਾਂ ਨੇ ਤਾਂ ਜਦੋਂ ਇਨਸਾਫ ਦੇਣੇ ਆ ਉਦੋਂ ਦੇਣੇ ਹੀ ਦੇਣੇ ਆ, ਲੇਕਿਨ ਅਸੀਂ ਕੋਈ ਇੱਦਾਂ ਦਾ ਇਨਸਾਫ ਕਰ ਦਈਏ ਤਾਂ ਕਿ ਆਇੰਦਾ ਕਿਸੇ ਦਰਿੰਦੇ ਦੀ ਇਸ ਤਰ੍ਹਾਂ ਦੀ ਜ਼ਰੂਰਤ ਨਾ ਹੋਵੇ ਕਿ ਇਸ ਤਰ੍ਹਾਂ ਦਾ ਵਾਕਿਆ ਦੁਬਾਰਾ ਰੂਰ ਨਾ ਆਵੇ। ਮੈਂ ਜਦੋਂ ਇਹ ਸਾਰੀਆਂ ਚੀਜ਼ਾਂ ਦੇਖ ਰਿਹਾ ਸੀ ਅਤੇ ਪੜ੍ਹ ਰਿਹਾ ਸੀ ਇੰਟਰਨੈਟ ਦੇ ਉੱਪਰੋਂ, ਅਤੇ ਮੈਨੂੰ ਮੀਆਂ ਵਾਲੀ ਦਾ ਵੀ ਇੱਕ ਵਾਕਿਆ ਯਾਦ ਆ ਗਿਆ ਕਿ ਮੀਆਂ ਵਾਲੀ ਦੇ ਵਿੱਚ ਸਿਰਫ 7 ਦਿਨ ਦੀ ਬੱਚੀ ਜਿਹੜੀ ਸੀ ਨਾ ਧੀ ਆਪਣੀ, ਉਹਨੇ ਪਹਿਲੇ ਚੱਕ ਕੇ ਜ਼ਮੀਨ 'ਤੇ ਮਾਰੀ, ਫਿਰ ਉਹਨੂੰ ਪਿਸਤੌਲ ਦੇ ਨਾਲ ਜਨਾਬ ਫੈਰ ਮਾਰਿਆ, ਉਹਨੂੰ ਮਾਰ ਦਿੱਤਾ। ਆਪਣੀ ਬੁੱਢੀ ਨੂੰ ਉਹਨੇ ਛੱਡ ਦਿੱਤਾ ਸੀ। ਖੈਰ ਬੇਟੀ ਆਪਣੀ ਪਹਿਲੀ ਬੇਟੀ ਸੀਗੀ ਜਿਹਨੂੰ ਉਹਨੇ ਮਾਰ ਦਿੱਤਾ। ਉਹ ਜਨਾਬ ਦਰਿੰਦਾ ਜਿਹੜਾ ਸੀ ਉਹ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਤੇ ਅਗਰ ਉਸ ਦਰਿੰਦੇ ਨੂੰ ਉਸ ਟਾਈਮ ਹੀ ਟੰਗਿਆ ਹੁੰਦਾ ਨਾ ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਿਆ ਪੇਸ਼ ਨਾ ਆਉਂਦਾ। ਅਤੇ ਮੈਂ ਉਦੋਂ ਦੀ ਪੰਜਾਬ ਪੁਲਿਸ ਦੀ ਸਟੇਟਮੈਂਟ ਜਿਹੜੀ ਹੈ ਨਾ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀਗਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਮੁਲਜ਼ਮ ਨੂੰ ਕਰਾਰ ਵਾਕਈ ਸਜ਼ਾ ਦਿਲਵਾਈ ਜਾਵੇ। ਨਹੀਂ ਜਨਾਬ, ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਜਦੋਂ ਕਿਸੇ ਨੂੰ ਕਰਾਰ ਵਾਕਈ ਸਜ਼ਾ ਦੇਣੀ ਹੁੰਦੀ ਹੈ ਨਾ, ਉਦੋਂ ਤੁਸੀਂ ਸਜ਼ਾ ਅੱਛੇ ਤਰੀਕੇ ਨਾਲ ਦੇ ਲੈਂਦੇ ਹੋ। ਕਿਆ ਤੁਸੀਂ ਸਮਝਦੇ ਹੋ ਕਿ ਇਹਨਾਂ ਨੂੰ ਅਸੀਂ ਜਿੱਦਾਂ ਸਜ਼ਾਵਾਂ ਦਿਲਵਾਉਣਾ ਚਾਹੁੰਦੇ ਹਾਂ ਉੱਦਾਂ ਸਜ਼ਾਵਾਂ ਦਿਲਵਾ ਕੇ ਇਹ ਸਾਰੇ ਮਾਮਲਾ ਠੀਕ ਹੋ ਜਾਣਗੇ? ਬਿਲਕੁਲ ਨਹੀਂ ਹੋਣਗੇ। ਕੋਈ ਇੱਕ ਐਗਜ਼ਾਮਪਲ ਸਾਨੂੰ ਸੈੱਟ ਕਰਨੀ ਪਏਗੀ ਜਿਹਦੇ ਸਾਨੂੰ ਦੱਸਣਾ ਪਏਗਾ ਕਿ ਧੀ ਜਿਹੜੀ ਹੈ ਇਹ ਰਹਿਮਤ ਆ, ਲਿਹਾਜ਼ਾ ਇਹ ਦਰਿੰਦੇ ਜਿਹੜੇ ਨੇ ਇਹਨਾਂ ਦਰਿੰਦਿਆਂ ਨੂੰ ਟੰਗ ਦੇਣਾ ਚਾਹੀਦਾ ਵਾ ਤਾਂ ਕਿ ਆਇੰਦਾ ਕੋਈ ਬੰਦਾ ਇਸ ਤਰ੍ਹਾਂ ਦੀ ਜੁਰਤ ਕਰਨਾ ਕੋਸ਼ਿਸ਼ ਹੀ ਨਾ ਕਰੇ, ਗੱਲ ਹੀ ਮੁੱਕ ਜਾਵੇ। ਅੱਛਾ ਯਾਦ ਇਹ ਜਿਹੜੇ ਭਾਈ ਹੋਰੀ ਮੁਲਜ਼ਮ ਸਾਹਿਬ ਨੇ ਨਾ, ਜਿਨ੍ਹਾਂ ਨੇ ਸਿਰਫ ਧੀ ਪੈਦਾ ਹੋਣ ਦੇ ਉੱਪਰ ਜਨਾਬ ਆਪਣੀ ਜਿਹੜੀ ਬੁੱਢੀ ਮਾਰ ਦਿੱਤੀ, ਬੇਰੋਜ਼ਗਾਰ ਸੀਗਾ, ਘਰ ਦਾ ਉੱਲੂ ਦਾ ਪੱਠਾ ਕੱਖ ਨਹੀਂ ਸੀਗਾ, ਵਿਹਲਾ ਘਰ ਬੈਠਾ ਰਹਿੰਦਾ ਸੀਗਾ। ਇਹ ਜਿਹੜੀ ਬੀਬੀ ਮਰੀ ਆ,
ਇਹ ਦਰਜਨ ਸੀਗੀ। ਸਾਰਾ ਦਿਨ ਲੋਕਾਂ ਦੇ ਕੱਪੜੇ ਸੀਂਦੀ ਸੀਗੀ, ਆਪਣੀਆਂ ਦੋਵਾਂ ਬੱਚੀਆਂ ਦੇ ਪੇਟ ਪਾਲਦੀ ਸੀਗੀ, ਨਾਲ ਇਸ ਦਰਿੰਦੇ ਦਾ ਪੇਟ ਵੀ ਪਾਲਦੀ ਸੀ, ਨਾਲ ਹੋ ਸਕਦਾ ਇਹਨਾਂ ਦੇ ਕਿਸੇ ਘਰ ਵਾਲੇ ਦਾ ਪੇਟ ਵੀ ਪਾਲਦੀ ਹੋਵੇ। ਨਾ ਇਸ ਬੰਦੇ ਨੂੰ ਸ਼ਰਮ ਆਈ, ਨਾ ਹਯਾ ਆਈ, ਨਾ ਹੀ ਗੈਰਤ ਆਈ। ਉਸ ਟਾਈਮ ਇਹਦੀ ਗੈਰਤ ਕਿੱਥੇ ਸੀ? ਧੀਆਂ ਜੰਮਣ ਲੱਗਿਆ ਤੇ ਇਹਦੀ ਗੈਰਤ ਜਨਾਬ ਬੜੀ ਅੱਛੀ ਤਰ੍ਹਾਂ ਉੱਠ ਪਈ ਹੋਣੀ ਹੈ। ਉਸ ਟਾਈਮ ਇਹਦੀ ਗੈਰਤ ਕਿੱਥੇ ਸੀ? ਜਦੋਂ ਆਪਣੀ ਬੁੱਢੀ ਕੋ ਕੰਮ ਕਰਵਾਉਂਦਾ ਸੀ ਜਨਾਬ, ਉਹ ਵੀ ਕਿਸੇ ਦੀ ਧੀ ਸੀ, ਉਹ ਵੀ ਕਿਸੇ ਦੀ ਭੈਣ ਸੀ। ਕਿਆ ਤੇਰੀਆਂ ਧੀਆਂ ਜਿਹੜੀਆਂ ਵਾ ਅਗਰ ਇਹ ਜੰਮਦੀ ਪਈ ਸੀਗੀ ਤੇ ਇਹ ਗੁਨਾਹਗਾਰ ਸੀਗੀ? ਜਦੋਂ ਇਹਨੂੰ ਵਿਆਹ ਕੇ ਲਿਆਇਆ ਸੀਗਾ ਉਦੋਂ ਇਹ ਧੀ ਬਹੁਤ ਚੰਗੀ ਸੀਗੀ। ਹੁਣ ਜਨਾਬ ਇਹਦੇ ਟੁਕੜਿਆਂ ਤੇ ਪਲਦਾ ਪਿਆ ਸੀਗਾ, ਹੁਣ ਜਨਾਬ ਇਹ ਲਈ ਜੇਲ੍ਹ ਦੇ ਵਿੱਚ ਆ। ਜਨਾਬ ਮੈਂ ਗੁਜ਼ਾਰਿਸ਼ ਕਰਾਂਗਾ ਪੁਲਿਸ ਦੇ ਆਲਾ ਅਫਸਰਾਂ ਨੂੰ, ਖਾਸ ਤੌਰ ਤੇ ਮਰੀਮ ਨਵਾਜ਼ ਨੂੰ, ਜਿਹਨੇ ਹਮੇਸ਼ਾ ਤੋਂ ਇਹੀ ਗੱਲ ਕੀਤੀ ਹੋਈ ਆ ਕਿ ਖਵਾਤੀਨ ਮੇਰੀ ਰੈੱਡ ਲਾਈਨ ਆ, ਇਹਨੂੰ ਇਦਾਂ ਦੀ ਸਜ਼ਾ ਦੇਵੋ ਤਾਂ ਕਿ ਕਿਸੇ ਬੰਦੇ ਦੀ ਜ਼ਰੂਰਤ ਹੀ ਨਾ ਹੋ ਸਕੇ ਕਿ ਇਸ ਤਰ੍ਹਾਂ ਦਾ ਕਦਮ ਚੱਕੇ। ਅੱਛਾ, ਮੈਂ ਉਹਨਾਂ ਵਾਲਦਿਆਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਜਦੋਂ ਤੁਸੀਂ ਇੱਦਾਂ ਦਰਿੰਦਿਆਂ ਦੇ ਨਾਲ ਕੁੜੀਆਂ ਵਿਆਹ ਦਿੰਦੇ ਹੋ ਨਾ, ਤੇ ਫਿਰ ਉਹਨਾਂ ਦੀਆਂ ਗੱਲਾਂ ਵੀ ਸੁਣ ਲਿਆ ਕਰੋ ਕਿ ਉਹ ਕਹਿਣਾ ਕੀ ਚਾਹੁੰਦੀਆਂ ਵਾ। ਜਦੋਂ ਜੋ ਇਸ ਐਮਨ ਨੇ ਫੋਨ ਕਰਕੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਸੀਗਾ ਕਿ ਇਹ ਦਰਿੰਦਾ ਜਿਹੜਾ ਵਾ ਇਹ ਮੈਨੂੰ ਮਾਰਦਾ ਪਿਆ, ਮੈਨੂੰ ਕੁੱਟਦਾ ਪਿਆ ਵਾ, ਮੇਰੇ ਤੇ ਤਸ਼ੱਦਦ ਕਰਦਾ ਪਿਆ ਵਾ, ਤੁਸੀਂ ਇੰਤਜ਼ਾਰ ਕਰਨ ਲੱਗ ਗਏ, ਚਲੋ ਮੁਹਰਮ ਲੰਘ ਲੈਣ ਦਿਓ, ਤਾਂ ਮੁਹਰਮ ਤੋਂ ਬਾਅਦ ਆ ਕੇ ਇਹਨਾਂ ਦੀ ਸੁਲ੍ਹਾ ਕਰਵਾ ਲਾਂਗੇ। ਉਹਦਾ ਨਤੀਜਾ ਵੇਖ ਲਿਆ ਫਿਰ ਤੁਸੀਂ ਕੀ ਨਿਕਲਿਆ ਵਾ। ਲਿਹਾਜ਼ਾ ਮੇਰੀ ਉਹਨਾਂ ਵਾਲਦਿਆਂ ਦੇ ਅੱਗੇ ਗੁਜ਼ਾਰਿਸ਼ ਆ ਕਿ ਜਿਹੜੇ ਇਹਨਾਂ ਦਰਿੰਦਿਆਂ ਨੂੰ ਬਗੈਰ ਸੋਚੇ ਸਮਝੇ ਆਪਣੀਆਂ ਧੀਆਂ ਦੇ ਦਿੰਦੇ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਕੀ ਹੋ ਰਿਹਾ ਵਾ, ਕੀ ਕਰਨਾ ਚਾਹੀਦਾ ਵਾ, ਕੀ ਨਹੀਂ ਕਰਨਾ ਚਾਹੀਦਾ। ਅਗਰ ਇਹ ਇੱਕ ਦਿਨ ਪਹਿਲੇ ਜਾ ਕੇ ਇਹ ਸਾਰਾ ਮਾਮਲਾ ਟੇਕਅਪ ਕਰ ਲੈਂਦੇ, ਆਪਣੀ ਧੀ ਨੂੰ ਘਰ ਲੈ ਆਉਂਦੇ, ਸ਼ਾਇਦ 2 ਜਾਨਾਂ ਜਿਹੜੀਆਂ ਨਾ ਉਹ ਇਸ ਦੁਨੀਆ ਤੋਂ ਜਾਨ ਤੋਂ ਬਚ ਜਾਂਦੀਆਂ। ਬਹੁਤ ਸ਼ੁਕਰੀਆ।